ਜੋ ਨਿਊਜ਼ੀਲੈਂਡ ਦੇ ਵਿੱਚ ਬੀਤੇ ਵੀਕ 'ਚ ਵਾਪਰਿਆ ਸੀਗਾ, ਜਿਹੜਾ ਨਗਰ ਕੀਰਤਨ ਨੂੰ ਇੱਕ ਅਸਫਲ ਕੋਸ਼ਿਸ਼ ਕੀਤੀ ਗਈ ਬ੍ਰਾਇਨ ਤਮਾਕੀ ਤੇ ਡੈਸਟਨੀ ਚਰਚ ਵਾਲੇ, ਜੋ ਕਿ ਆਪਣੇ ਆਪ ਨੂੰ ਟਰੂ ਪੇਟਰੀਅਟਸ ਨਿਊਜ਼ੀਲੈਂਡ ਦੇ ਆਖਦੇ ਆ, ਨਗਰ ਕੀਰਤਨ ਨੂੰ ਜਿਹੜਾ ਰੋਕਣ ਦੀ ਉਹਨਾਂ ਨੇ ਜਿਹੜੀ ਉਹ ਕੋਸ਼ਿਸ਼ ਕੀਤੀ। ਉੱਥੋਂ ਦੀ ਜਿਹੜੀ ਮਾਇਓਰੀ ਕਹਿ ਲਓ ਵੀ ਉਸ ਭਾਈਚਾਰੇ 'ਚੋਂ ਆਉਂਦੀ MP ਹੈਗੀ ਆ ਓਰੀਨੀ ਕਾਈਪਾਰਾ। ਉਹਨੇ ਕਿਹਾ ਵੀ ਮੈਂ ਤਮਾਕੀ ਮਾਕੂ ਰਾਓ ਦੀ ਜਿਹੜੀ MP ਹੈਗੀ ਆ, ਤੇ ਮੈਂ ਇਸ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ, ਜਿਨ੍ਹਾਂ ਦੇ ਡਾਂਸ ਨੂੰ, ਹਾਕਾ ਜਿਹੜਾ ਡਾਂਸ ਆ ਉਸ ਨੂੰ ਵਰਤਦੇ ਹੋਏ ਇੱਕ ਜੋਸ਼ੀਲਾ ਜਿਹਾ ਜਿਹੜਾ ਉਹਨਾਂ ਦਾ ਨਾਚ ਆ, ਜਾਂ ਕਹਿ ਲਓ ਵੀ ਉਹ ਐਕਸਪ੍ਰੈਸ ਕਰਨ ਦਾ ਜਿਹੜਾ ਇੱਕ ਤਰੀਕਾ ਆ। ਤੇ ਉਹਨੇ ਇਹ ਕਿਹਾ ਵੀ ਇਹ ਜਿਹੜਾ ਸੋ ਕਾਲਡ ਬ੍ਰਾਇਨ ਤਮਾਕੀ ਆ, ਉਹ ਇਸ ਨੂੰ ਪੀਸਫੁਲ ਪ੍ਰੋਟੈਸਟ ਕਹਿ ਰਿਹਾ ਹੈ, ਟੋਟਲੀ ਗਲਤ ਗੱਲ ਆ। ਇਹ ਕਹਿੰਦੇ ਵੀ ਹਾਕਾ ਦਾ ਮਿਸਯੂਜ਼ ਹੋਇਆ ਆ ਤੇ ਕੰਟੈਕਸਟ ਡੀਪਲੀ ਆਫੈਂਸਿਵ ਆ। ਇਹ ਉਹੀ ਬੀਬੀ ਹਰਜੋਤ ਸਿੰਘ ਜੀ ਨਿਊਜ਼ੀਲੈਂਡ ਦੇ ਵਿੱਚ ਕੁਝ ਮਹੀਨੇ ਪਹਿਲਾਂ ਬੜੀ ਵਾਇਰਲ ਹੋਈ ਸੀ, ਜਦ ਇਸ ਨੇ ਉੱਥੇ ਅੰਦਰ ਹਾਕਾ ਇੱਕ ਹਿਸਾਬ ਦੇ ਨਾਲ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਜੋ ਕਿ ਇਹਨਾਂ ਮੂਲ ਨਿਵਾਸੀਆਂ ਦੇ ਉਲਟ ਉੱਥੇ ਆਇਆ ਸੀਗਾ ਤੇ ਉਹਨੂੰ ਪਾੜਿਆ ਸੀਗਾ, ਤੇ ਉੱਥੇ ਉਹਨੇ ਇਸ ਤਰੀਕੇ ਦਾ ਜਿਹੜਾ ਹਾਕਾ ਆ ਉਹ ਪਰਫਾਰਮ ਕੀਤਾ ਸੀਗਾ। ਸੋ ਉਹਨੇ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਸਾਊਥ ਆਕਲੈਂਡ ਦੀ, ਜਿੱਥੇ ਇਹ ਨਗਰ ਕੀਰਤਨ ਸਜਾਇਆ ਜਿਹੜਾ ਉਹ ਜਾ ਰਿਹਾ ਸੀਗਾ, ਵੀ ਇਹ ਬੜੀ ਮੰਦਭਾਗੀ ਘਟਨਾ ਆ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਮਾੜੀ ਸਥਿਤੀ ਦੇ ਕਰਕੇ ਜਿਹੜਾ ਉਹ ਰੋਕਣ ਦੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਤੁਹਾਨੂੰ ਦੇਖ ਰਹੀ ਹਾਂ, ਮੈਂ ਤੁਹਾਡੇ ਨਾਲ ਆ, ਤੇ ਤੁਹਾਡੇ ਰਾਈਟ ਜਿਹੜਾ ਇੱਥੇ ਹੈਗਾ ਰਹਿਣ ਦਾ ਰਾਈਟ ਆ, ਯੂਰ ਰਾਈਟ ਟੂ ਲਿਵ ਹੇਅਰ ਇਨ ਪੀਸ, ਮੈਂ ਉਸ ਨੂੰ ਡਿਫੈਂਡ ਜਿਹੜਾ ਉਹ ਕਰੂੰਗੀ। ਸੋ ਕਹਿੰਦੀ ਵੀ ਇਹ ਜਿਹੜਾ ਮੁਲਕ ਆ, ਉਹ ਇਹ ਜਿਹੜਾ ਮੁਲਕ ਹੀ ਆ ਤੇ ਜਿਹੜਾ ਸ਼ਹਿਰ ਆ, ਇਹ ਮਾਈਗ੍ਰੇਸ਼ਨ ਦੇ ਉੱਤੇ ਤੇ ਸਾਡੇ ਸ਼ੇਅਰਡ ਫਿਊਚਰਸ ਦੇ ਉੱਤੇ ਜਿਹੜਾ ਉਹ ਬਣਿਆ ਹੈਗਾ ਆ। ਇੱਥੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ, ਪਰ ਨਾਲ ਦੇ ਨਾਲ ਪੈਰਲਲੀ ਇੱਕ ਸਿੱਖਾਂ ਨੂੰ ਵੀ ਜਿਹੜਾ ਇੱਕ ਆਤਮ ਪੜਚੋਲ ਜਿਹੜਾ ਉਹ ਕਰਨ ਦੀ ਜ਼ਰੂਰਤ ਜਿਹੜੀ ਉਹ ਹੈਗੀ ਆ, ਵੀ ਨਗਰ ਕੀਰਤਨ ਕਿੰਨੇ ਹੋਣੇ ਚਾਹੀਦੇ ਆ, ਕਿੱਥੇ ਹੋਣੇ ਚਾਹੀਦੇ ਆ, ਕਿਵੇਂ ਜਿਹੜਾ ਇਹਨਾਂ ਦਾ ਇੱਕ ਤਰੀਕਾ ਹੋਣਾ ਚਾਹੀਦਾ। ਜਿੱਥੇ ਨਗਾਰੇ ਹੁੰਦੇ ਸੀ, ਕੀ ਉੱਥੇ ਆਪਾਂ ਢੋਲ ਵਜਾਉਣੇ ਆ? ਉੱਥੇ ਉਹ ਕੀ ਜਿਹੜਾ ਹੋਣਾ ਹੈ, ਉੱਥੇ ਕੀ ਕੁਛ ਜਿਹੜਾ ਹੋਰ ਚੱਲ ਰਿਹਾ ਆ? ਇਹਨਾਂ ਲੋਕਾਂ ਨੂੰ ਆਪਣੇ ਨਾਲ ਕਿੱਦਾਂ ਮਿਲਾਉਣਾ ਆ, ਉਹ ਸਾਰੀਆਂ ਚੀਜ਼ਾਂ। ਆਪਾਂ ਇਕੱਲਾ ਇਹੀ ਚੀਜ਼ ਨਾ ਕਹੀ ਜਾਈਏ ਵੀ ਅਸੀਂ ਤਾਂ ਫ੍ਰੀ ਫੂਡ ਵੰਡਦੇ ਹਾਂ ਜੀ, ਫ੍ਰੀ ਫੂਡ ਵੰਡਦੇ ਹਾਂ, ਕੱਲੀ ਇਹ ਚੀਜ਼ ਕਰਕੇ ਵੀ ਜਿਹੜਾ ਉਹ ਨਹੀਂ ਜਿਹੜਾ ਉਹ ਸਰਦਾ ਹੁੰਦਾ। ਜਿੱਥੇ ਆਪਾਂ ਗਏ ਆ ਉੱਥੋਂ ਦੇ ਵੀ ਜਿਹੜੀਆਂ ਤੁਹਾਡੀਆਂ ਕੁਛ ਕਲਚਰਲ ਰਿਸਪੋਂਸੀਬਿਲਿਟੀਜ਼ ਜਿਹੜੀਆਂ ਤੁਹਾਡੀਆਂ ਆਪਣੀਆਂ ਵੀ ਬਣਦੀਆਂ ਆ, ਵੀ ਉਹਨਾਂ ਨੂੰ ਵੀ ਅਪਣਾਉਣਾ ਤੇ ਆਪਣੀਆਂ ਵੀ ਉਹਨਾਂ ਨੂੰ ਬੈਟਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੱਸਣੀਆਂ ਆ। ਸੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਚੱਲ ਰਹੀਆਂ ਆ, ਹੋ ਰਹੀਆਂ ਆ, ਪਰ ਇਸ MP ਦਾ ਤੇ ਹੋਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਡੈਸਟਨੀ ਚਰਚ ਵਾਲੇ ਜਿਹੜੇ ਬ੍ਰਾਇਨ ਆ ਉਸ ਦੀ ਨਿਖੇਧੀ ਕੀਤੀ ਆ, ਆਪਾਂ ਉਸ ਚੀਜ਼ ਦਾ ਜਿਹੜਾ ਉਹ ਧੰਨਵਾਦ ਉਹਨਾਂ ਲੋਕਾਂ ਦਾ ਵੀ ਜਿਹੜਾ ਉਹ ਕਰਦੇ ਆ। ਪਰ ਸਿੱਖਾਂ ਨੂੰ ਵੀ ਜ਼ਰੂਰ ਆਪਾਂ ਨੂੰ ਨਾਲ ਦੇ ਨਾਲ ਆਤਮ ਪੜਚੋਲ ਜਿਹੜੀ ਇਸ ਦੇ ਵਿੱਚ ਜ਼ਰੂਰ ਕਰਨੀ ਜਿਹੜੀ ਇਸ ਦੇ ਵਿੱਚ ਚਾਹੀਦੀ ਆ। ਕੋਈ ਨਗਰ ਕੀਰਤਨਾਂ ਦੇ ਉਲਟ ਵਾਲੀ ਗੱਲ ਨਹੀਂ ਆ। ਕਿੰਨੇ ਹੋਣੇ ਚਾਹੀਦੇ ਇੱਕ ਸ਼ਹਿਰ 'ਚ, ਕਿੱਥੇ ਹੋਣੇ ਚਾਹੀਦੇ, ਕਿਵੇਂ ਹੋਣਾ ਚਾਹੀਦਾ, ਉਸ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ। ਕਿਉਂਕਿ ਮਾਹੌਲ ਜਿੱਦਾਂ ਹਰਜੋਤ ਸਿੰਘ ਤੁਸੀਂ ਵੀ ਕਹਿੰਦੇ ਹੁੰਦੇ ਵੀ ਆਪਾਂ ਨੂੰ ਸਿਚੁਏਸ਼ਨਲ ਅਵੇਅਰਨੈਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਦੇਖਣਾ ਚਾਹੀਦਾ ਵੀ ਜੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਮਾਹੌਲ ਬਣਿਆ ਪਿਆ ਆ, ਵੀ ਉਸ ਨੂੰ ਕਿੱਦਾਂ ਜਿਹੜਾ ਉਹ ਨਜਿੱਠਿਆ ਜਾਣਾ ਜਿਹੜਾ ਉਹ ਚਾਹੀਦਾ ਹੈਗਾ। ਸੋ ਬਿਲਕੁਲ ਇਹ ਰਾਜਕਨਵੀਰ ਸਿੰਘ ਜੀ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਮੀਡੀਆ ਨੇ ਤੇ ਖਾਸ ਕਰਕੇ ਜੋ ਸਿੱਖਾਂ ਦੇ ਉਲਟ ਹਮੇਸ਼ਾ ਜਿਹੜੇ ਬ੍ਰਿਤਾਂਤ ਸਿਰਜਦੇ ਰਹਿੰਦੇ ਆ ਉਹਨਾਂ ਨੇ ਇਸ ਨੂੰ ਉਭਾਰਿਆ। ਇੱਕ ਛੋਟਾ ਜਿਹਾ ਉੱਥੇ ਚਰਚਾ ਇੱਕ ਬੰਦੇ ਨੇ ਜਿਹੜਾ ਸ਼ੁਰੂਆਤ ਕੀਤੀ ਹੈ, ਬ੍ਰਾਇਨ ਟਮਾਕੀ ਨਾਮ ਦੇ ਨੇ, 10,000 ਉਹਦੀ ਮੈਂਬਰਸ਼ਿਪ ਆ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੋ ਇਦਾਂ ਦੇ ਮੁਲਕ ਆ ਜਿੱਥੇ ਜਿਹੜੀ ਰੇਸ਼ੀਅਲ ਹੇਟ ਆ ਬਹੁਤ ਘੱਟ ਆ ਉੱਥੇ। ਡੈਸਟਨੀ ਚਰਚ ਹੈ ਇਹਦਾ। ਸੋ ਇਹ ਜਿਹੜਾ ਬੰਦਾ ਆ ਇਹਦਾ ਕੰਮ ਇਹ ਹੈਗਾ ਆ। ਇੰਡੀਆ ਦੇ ਮੀਡੀਆ ਨੇ ਇਹਨੂੰ ਬਹੁਤ ਚੱਕਿਆ। ਦੇਖੋ ਜੀ ਨਗਰ ਕੀਰਤਨ 'ਚ ਖਾਲਿਸਤਾਨ ਦੇ ਝੰਡੇ ਚੱਕੇ ਸੀ ਜਦ ਕਿ ਕੋਈ ਉੱਥੇ ਨਿਸ਼ਾਨ ਸਾਹਿਬ ਸੀਗੇ। ਸੋ ਬਹੁਤ ਸਾਰੇ ਉਹ ਲੋਕ ਜਿਹੜੇ ਲੰਗਰ ਛਕ ਕੇ ਜਿਹੜੇ ਧਰਨੇ ਲਾਉਣ ਵਾਲੀ ਕੈਟਾਗਰੀ ਆ ਉਹ ਵੀ ਸਲਾਹਾਂ ਦੇ ਰਹੇ ਆ ਵੀ ਦੇਖੋ ਜੀ ਨਗਰ ਕੀਰਤਨਾਂ ਤੇ ਨੱਥ ਪਾਣੀ ਚਾਹੀਦੀ ਆ, ਸਟਾਲਾਂ ਤੇ ਖਾਣ ਪੀਣ ਦੀ ਜਿਹੜੀ ਵਰਤੋਂ ਹੁੰਦੀ ਹੈਗੀ ਆ ਉਹ ਬੰਦ ਹੋਣੀ ਚਾਹੀਦੀ ਆ। ਪੂਰੇ ਦਾ ਪੂਰੇ ਨਿਊਜ਼ੀਲੈਂਡ ਦੇ ਇਲੈਕਟਡ ਜਿਹੜੇ ਆਫੀਸ਼ੀਅਲਸ ਆ, ਬਹੁਤ ਸਾਰੇ ਲੋਕ ਗੋਰੇ ਆ ਕੇ ਖੜ ਗਏ। ਉਹ ਕਹਿੰਦੇ ਅਗਲੀ ਵਾਰੀ ਨਗਰ ਕੀਰਤਨ 'ਚ ਅਸੀਂ ਹਿੱਸਾ ਲਵਾਂਗੇ। ਜਿੱਥੇ ਨਗਰ ਕੀਰਤਨ ਹੋਇਆ ਉੱਥੇ ਲੋਕਲ ਕਾਉਂਸਲਰ ਜਿਹੜਾ ਉੱਥੇ ਦਾ ਡੈਨੀਅਲ, ਉਹ ਕਹਿੰਦਾ ਵੀ ਇੰਨਾ ਵਧੀਆ ਸੀ, ਲੋਕਾਂ ਨੂੰ ਫੂਡ ਦਿੰਦੇ ਆ, ਬੜਾ ਸ਼ਾਂਤ ਸੀ।
ਈਵਨ ਜਿਸ MP ਦਾ ਤੁਸੀਂ ਨਾਂ ਲਿਆ ਉਹਨੇ ਵੀ ਕਿਹਾ ਵੀ ਉਹ ਤਾਂ ਸਿੰਘ ਕਰ ਰਹੇ ਸੀ, ਕੋਈ ਇਦਾਂ ਦਾ ਰੌਲਾ ਨਹੀਂ ਸੀ। ਤੇ ਈਵਨ ਉਹਨਾਂ ਦਾ ਵੀ ਜਿਹੜਾ ਐਂਸੈਸਟਰੀ ਆ ਉਹਨੂੰ ਵੀ ਬਦਨਾਮ ਕਰ ਰਹੇ ਆ। ਜੋ ਉਹ ਕਰ ਰਹੇ ਸੀ ਹੱਕਾ ਕਰਕੇ ਜਿਹਨੂੰ ਕਹਿੰਦੇ ਆ, ਉਹ ਉਹਨਾਂ ਦਾ ਲੈਣਾ ਦੇਣਾ ਹੀ ਨਹੀਂ ਹੈਗਾ। ਸੋ ਨਗਰ ਕੀਰਤਨ ਸਾਰੇ ਪਾਸੇ ਹੁੰਦੇ ਆ। ਸਿੱਖ ਆਸਟ੍ਰੇਲੀਆ ਦੇ ਵਿੱਚ ਬੜੇ ਮਸ਼ਹੂਰ ਆ। ਜਦੋਂ ਅੱਗਾਂ ਲੱਗੀਆਂ ਸੀਆਂ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਹਾਂ, ਆਸਟ੍ਰੇਲੀਆ ਜਦੋਂ ਅੱਗਾਂ ਲੱਗੀਆਂ ਪੂਰੇ ਲੰਗਰ ਜਿਹੜੇ ਆ ਆਸਟ੍ਰੇਲੀਆ ਦੇ ਸਿੱਖਾਂ ਨੇ ਉਹਨਾਂ ਲੋਕਾਂ ਤੇ ਪਹੁੰਚਾਏ ਜਿੱਥੇ ਗਵਰਨਮੈਂਟ ਨਹੀਂ ਪਹੁੰਚਾ ਸਕਦੀ ਸੀ। ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦਿਨਾਂ 'ਚ ਸਿੱਖ ਸਪੋਰਟਸ ਉੱਥੇ ਹੋਈਆਂ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉੱਥੇ ਪਹੁੰਚੇ। ਸੋ ਇਹ ਜਿਹੜਾ ਮਹਿਕਮਾ ਹੈਗਾ ਆ, ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਵੀ ਲੰਗਰਾਂ ਨੂੰ, ਨਗਰ ਕੀਰਤਨਾਂ ਨੂੰ ਬਦਨਾਮ ਕਰਨਾ, ਇਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਦੇਖੋ ਆਹ ਸਿੱਖ ਆਹ ਵੀ ਕਰ ਰਹੇ ਹੈਗੇ ਆ। ਨਿਊਜ਼ੀਲੈਂਡ ਦਾ ਇੱਕ ਗੁਰਦੁਆਰਾ ਆ ਪੂਰੀ ਦੁਨੀਆ ਦੇ ਵਿੱਚ ਮੇਨ ਗੁਰਦੁਆਰਾ, ਜਿੱਥੇ ਆਰਗੈਨਿਕ ਸਬਜ਼ੀਆਂ, ਦਾਲਾਂ ਸਭ ਉਗਾਈਆਂ ਜਾਂਦੀਆਂ ਤੇ ਉਹ ਤੋਂ ਹੀ ਲੰਗਰ ਤਿਆਰ ਕੀਤਾ ਜਾਂਦਾ। ਉਹ ਨਿਊਜ਼ੀਲੈਂਡ ਦੇ ਮੀਡੀਆ ਦੇ ਵਿੱਚ ਬੜਾ ਕੱਲਾ ਨਿਊਜ਼ੀਲੈਂਡ ਨਹੀਂ, ਪੂਰੇ ਵਰਲਡ ਲੈਵਲ ਦੇ ਉੱਤੇ ਉਹ ਮਸ਼ਹੂਰ ਹੋਇਆ ਸੀ ਵੀ ਹਾਂ ਦੇਖੋ ਸਿੱਖ ਏਦਾਂ ਕਰ ਰਹੇ ਹੈਗੇ ਆ। ਆਪਾਂ ਅਗਰ ਅਮਰੀਕਾ ਦੀ ਗੱਲ ਕਰੀਏ, ਬਹੁਤ ਸਾਰੇ ਕਰਦੇ ਵਿਰੋਧ। ਦੇਖੋ ਜੀ ਇੱਥੇ 5 ਨਗਰ ਕੀਰਤਨ ਹੋ ਗਏ, 6 ਹੋ ਗਏ, ਆਹ ਹੋ ਗਏ। ਇੱਥੇ ਕਿੰਨੇ ਹੁੰਦੇ ਆ, ਹੋਰ ਪ੍ਰੋਟੈਸਟ ਹੁੰਦੇ ਆ, ਗੇ ਪਰੇਡ ਹੁੰਦੀ ਹੈਗੀ ਆ, ਸਿੰਕੋ ਦਮਾਇਓ ਹੁੰਦਾ ਹੈਗਾ। ਸਿੰਕੋ ਦਮਾਇਓ ਦਾ ਮੈਂ ਖੁਦ ਗਵਾਹ ਆ। ਸੈਨੋ ਦੇ ਚ ਲੁੱਟਮਾਰ ਕਿੰਨੀ ਹੁੰਦੀ ਆ, ਲੜਾਈਆਂ ਝਗੜੇ ਕਿੰਨੇ ਹੁੰਦੇ ਆ। ਹੁਣ 1-2 ਸਾਲ ਤੋਂ ਘੱਟ ਹੋਏ ਆ, ਨਹੀਂ ਤਾਂ ਬਹੁਤ ਤੋੜ ਭੰਨ ਕਰਦੇ ਸੀ। ਕਿਤੇ ਹੋਇਆ ਵੀ ਨਗਰ ਕੀਰਤਨ ਵਾਲੇ ਕਿਸੇ ਬੰਦੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਇਦਾਂ ਦੀ ਕਿਤੇ ਵੀ? ਸੋ ਚਾਈਨੀਜ਼ ਪਰੇਡ ਹੁੰਦੀ ਆ। 4th ਜੁਲਾਈ ਦੀਆਂ ਜਿਹੜੀਆਂ ਪਰੇਡਸ ਹੁੰਦੀਆਂ ਫਰੀਮੌਂਟ ਦੇ ਵਿੱਚ, ਪਿਛਲੇ 20 ਸਾਲਾਂ ਤੋਂ ਜਿਹੜੇ ਆਪਣੇ ਸਿੱਖ ਆ 15 ਤੋਂ 20,000 ਬੋਤਲ ਪਾਣੀ ਦੀਆਂ ਬੋਤਲਾਂ ਉੱਥੇ ਵੰਡਦੇ ਹੈਗੇ ਆ। ਤੇ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ ਹਮੇਸ਼ਾ ਧੰਨਵਾਦ ਕਰਦੀ ਹੈਗੀ ਆ। ਸੋ ਇਹ ਵਿਰੋਧ ਕਰਨ ਵਾਲੇ ਜਿਹੜੇ ਬੰਦੇ ਆ, ਜਿਨ੍ਹਾਂ ਨੂੰ ਮੌਕਾ ਮਿਲ ਗਿਆ ਵੀ ਦੇਖੋ ਜੀ ਗੋਰੇ ਸਿੱਖਾਂ ਦੇ ਉਲਟ ਹੋ ਗਿਆ, ਕੋਈ ਗੋਰਾ ਸਿੱਖਾਂ ਦੇ ਉਲਟ ਨਹੀਂ ਹੋਇਆ। ਇਹ ਇੱਕ ਕਲਟ ਆ, ਜਿੱਦਾਂ ਸਾਰੇ ਧਰਮਾਂ 'ਚ ਕਲਟ ਹੁੰਦੇ, ਆਪਣੇ ਵੀ ਹੈਗੇ ਆ। ਸੋ ਉਹ ਕਲਟ ਵਾਲੇ ਸੀਗੇ। ਸੋ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਹਾਂ ਬਿਲਕੁਲ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਬੜੇ ਕੇਅਰਫੁਲ ਹੋ ਕੇ ਰਹਿਣਾ ਚਾਹੀਦਾ ਹੈਗਾ, ਕਿਉਂਕਿ ਮਾਹੌਲ ਜਿਹੜਾ ਆ ਉਹ ਐਂਟੀ ਇਮੀਗ੍ਰੈਂਟ ਜਿਹੜਾ ਕਾਫੀ ਚੱਲ ਰਿਹਾ। ਸੋ ਇਹ ਗੋਰਾ ਵੀ ਜਿਹੜਾ ਉੱਥੇ ਦਾ ਹੈਗਾ ਬ੍ਰਾਇਨ, ਇਹ ਵੀ ਇਹ ਸੋਚਦਾ ਵੀ ਸ਼ਾਇਦ ਅਮਰੀਕਾ 'ਚ ਇਦਾਂ ਦਾ ਰੌਲਾ ਚੱਲ ਰਿਹਾ ਹੈਗਾ ਜਾਂ ਯੂਰਪ ਚੱਲ ਰਿਹਾ ਵੀ ਮੈਂ ਵੀ ਇਹਦੇ ਵਿੱਚ ਜਿਹੜਾ ਵਾਗਦੀ ਹਿੱਸਾ ਗੰਗਾ ਲੈ 'ਚ ਹੱਥ ਧੋਣ ਵਾਲੀ ਗੱਲ ਆ ਵੀ ਉਹੀ ਆਪਣੀ ਚਲਾਈ ਜਾਵੇ। ਤਾਂ ਮੈਂ ਦੇਖਦਾ ਵੀ ਉਹ ਇੰਨੀਆਂ ਪੋਸਟਾਂ ਸ਼ੇਅਰ ਕਰਕੇ ਲੋਕ ਥੱਲੇ ਪਾਈ ਜਾਂਦੇ। ਦੇਖੋ ਜੀ ਗੰਦ ਪੈਂਦਾ। ਜਿੰਨੇ ਜੁੱਬਾ ਸਿਟੀ ਨਗਰ ਕੀਰਤਨ ਦੇ ਜਾਂਦੇ ਆ ਆਪਾਂ, ਪ੍ਰਸ਼ਾਦੇ ਛਕ ਕੇ ਤਾਂ ਆ ਜਾਂਦੇ, ਲੱਡੂ ਜਲੇਬੀਆਂ। ਤੁਹਾਨੂੰ ਪਤਾ ਵੀ ਉੱਥੇ ਜਦੋਂ ਸਫਾਈ ਕਰਨ ਵਾਲੇ ਕਿੰਨੇ ਹੁੰਦੇ ਹੈਗੇ ਆ। ਅਗਲੇ ਦਿਨ ਬਿਲਕੁਲ ਸਾਫ਼ ਕੀਤਾ ਹੁੰਦਾ ਹੈ। 12 ਘੰਟਿਆਂ ਦੇ ਵਿੱਚ ਟਰੈਕਟਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ, ਉਹ ਤੇ ਪਤਾ ਨਹੀਂ ਲੱਗਦਾ ਵੀ ਨਗਰ ਕੀਰਤਨ ਵੀ ਹੋ ਕੇ ਹਟਿਆ, ਜਿੱਥੇ 2 ਤੋਂ 3 ਲੱਖ ਬੰਦਾ ਜਿਹੜਾ ਉੱਥੇ ਹੁੰਦਾ ਹੈਗਾ ਆ। ਸੋ ਉਹਨਾਂ ਲੋਕਾਂ ਨੂੰ ਵੀ ਪਛਾਣੋ ਜਿਹੜੇ ਹਮੇਸ਼ਾ ਜਿਹੜੇ ਆ ਵਿਰੋਧ ਕਰਨ ਲੱਗ ਪੈਂਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਇੱਕ ਸਪੈਸ਼ਲ ਟਾਕ ਸ਼ੋਅ ਵੀ ਹੋਣਾ 4 ਵਜੇ। ਰਾਜਕਨਵੀਰ ਸਿੰਘ ਜੀ, ਬਲਵਿੰਦਰ ਕੌਰ ਟਾਕ ਸ਼ੋਅ ਕਰਨਗੇ ਵੀ ਕਿਸ ਤਰ੍ਹਾਂ ਜਿਹੜੇ ਆਪਣੇ ਲੋਕ ਹੀ ਆ, ਜਦੋਂ ਕੋਈ ਉਹਨਾਂ ਨੂੰ ਮੌਕਾ ਲੱਭਣਾ ਚਾਹੀਦਾ ਵੀ ਕਿੱਦਾਂ ਸਿੱਖਾਂ ਦੀ ਜਿਹੜੀ ਬਦਨਾਮੀ ਕਰਨੀ ਆ, ਵੀ ਇਹ ਪ੍ਰਚਾਰ ਕਾਤੇ ਇੰਨਾ ਵੱਡਾ ਹੋ ਰਿਹਾ, ਇਹਨਾਂ ਦਾ ਬੰਦ ਕਰੋ। ਠੀਕ ਆ ਕਿ ਨਹੀਂ? ਵੀ ਤੁਸੀਂ ਇਹ ਤਾਂ ਦੇਖੋ ਵੀ ਉਹਨਾਂ ਨੇ ਕੋਈ ਉਹਦੇ 'ਚ ਨੈਗੇਟਿਵਿਟੀ ਲੱਭੀ ਆ ਕਿਸੇ ਸਰਕਾਰ ਨੇ? ਆਪ ਤੁਸੀਂ ਕਿੰਨਾ ਕੁ ਜਿਹੜਾ ਉਹ 'ਚ ਹਿੱਸਾ ਪਾਉਂਦੇ ਹੈਗੇ ਆ। ਇੰਡੀਆ ਦਾ ਮੀਡੀਆ ਦੇਖ ਲਓ ਵੀ ਇੰਨਾ ਕਰ ਰਿਹਾ, ਦੇਖੋ ਜੀ ਉਹ ਤਾਂ ਖਾਲਸਤਾਨੀਆਂ ਦੇ ਉਲਟ ਹੋ ਗਿਆ, ਉੱਥੇ ਸਿੱਖਾਂ। ਹਜੇ ਤੁਹਾਡਾ ਤਾਂ ਮੇਰੇ ਖਿਆਲ ਨਾਲ ਮਹੀਨਾ ਵੀ ਨਹੀਂ ਹੋਇਆ ਜਦੋਂ ਉਹਨੇ ਹਿੰਦੂਆਂ ਦੇ ਵੀ ਝੰਡੇ ਛਾੜੇ ਸੀ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ। ਉਹ ਤਾਂ ਜਿਹੜਾ ਇਹ ਕਲਟ ਹੈਗਾ, ਜਿਹੜਾ ਇਹ ਚਰਚ ਆ ਛੋਟਾ ਜਿਹਾ ਬਣਾਇਆ, ਉਹਨਾਂ ਦਾ ਕੰਮ ਇਹ ਆ। ਉਹ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜੇ ਮੂਲ ਨਿਵਾਸੀ ਆ, ਸੈਟਰਡੇ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਇਹ ਨਕਾਰੇ ਹੋਏ ਲੋਕ ਨੇ, ਇਹ ਉੱਥੋਂ ਦੇ। ਇਹ ਉਸ ਸੁਸਾਇਟੀ ਦੇ ਵਿੱਚ ਕੋਈ ਇਹਨਾਂ ਦੀ ਕੋਈ ਬਾੜੀ ਜਿਹੜੀ ਉਹ ਥਾਂ ਉੱਥੇ ਨਹੀਂ ਹੈਗੀ। ਸਿਰਫ ਪ੍ਰੋਵੋਕੇਸ਼ਨ, ਭਾਵਨਾਵਾਂ ਭੜਕਾਉਣ ਵਾਲੀ ਜਿਹੜੇ ਇਹ ਕਾਰਜ ਕਰਦਾ ਆ ਫਰੀडम ਆਫ ਐਕਸਪ੍ਰੈਸ਼ਨ ਸਪੀਚ ਦੇ ਜਿਹੜੇ ਉਹ ਤਹਿਤ। ਐਵੇਂ ਫਿਰ ਕਿਸੇ ਦਿਨ ਕੰਬਲ ਕੁੱਟ ਹੋਊਗੀ ਇਹਦੀ ਉੱਥੇ, ਫਿਰ ਕਿਸੇ ਨੇ ਕੁਛ ਜਿਹੜਾ ਉਹ ਕਹਿਣਾ, ਕਰਨ ਵਾਲੇ ਵੀ ਹੋਰ ਹੋਣਗੇ। ਆਪਣੇ ਕਹਿੰਦੇ ਵੀ ਆਪਣੇ ਵਾਲਿਆਂ ਨੇ ਕਰਨੀ ਆ ਵੀ ਇਹ, ਉਹ ਤਾਂ ਕੀ ਐਪਰੀਸ਼ੀਏਟ ਕਰਨਾ ਵੀ ਜਿਹੜੇ ਨਗਰ ਕੀਰਤਨ 'ਚ ਤੁਸੀਂ ਦੇਖੋ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ, ਗਰਮ ਵੀ ਹੁੰਦੇ, ਠੰਡੇ ਵੀ ਹੁੰਦੇ, ਬਜ਼ੁਰਗ ਵੀ ਹੁੰਦੇ, ਜਵਾਨ ਵੀ ਹੁੰਦੇ, ਸਾਰੇ ਠੰਡੇ ਹੀ। ਕਿਸੇ ਨੇ ਕੋਈ ਉਹਨਾਂ ਦੇ ਅਗੇਂਸਟ ਕੁਝ ਨਹੀਂ ਬੋਲਿਆ। ਹਾਲਾਂਕਿ ਉਹ ਗਿਣਤੀ ਦੇ 50 ਬੰਦੇ ਆ। ਮੈਂ ਲੋਕਲ ਉੱਥੇ ਦੇ ਨਿਊਜ਼ਪੇਪਰ ਦੇ ਉਹਨਾਂ ਨੇ ਸ਼ਨਾਖਤ ਕੀਤੀ, ਕੱਲੇ ਦੀ ਉਹ ਕੱਲੇ ਦੀ ਪਛਾਣ ਕਰ ਲਈ, ਨੰਬਰ ਲਿਖੇ ਕਿ ਸੀ ਉਹਨਾਂ ਦੇ ਵੀ ਆਹ ਵਾਲੇ ਆ, ਤੇ ਉਹ ਨੰਬਰ ਪਾ ਕੇ ਉਹ ਨਹੀਂ ਕੀਤੀ ਆ ਪਛਾਣ। ਜਿਹੜੇ ਮੂਲ ਨਿਵਾਸੀ ਉਹ ਕਹਿੰਦੇ ਸੀ ਯਾਰ ਜਿਹੜਾ ਹਾਕਾ ਕਰੀ ਜਾਂਦੇ ਇਹ ਤਾਂ ਲੱਗਦੇ ਹੀ ਨਹੀਂ ਸਾਡੇ ਵਾਲੇ, ਹੈ ਹੀ ਉਹ ਕਹਿੰਦੇ ਵੀ ਸਾਡੇ ਜਿਹੜੇ ਹਾਕਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਸਿੱਖਾਂ ਦੇ ਉਲਟ ਜਿਹੜਾ ਉਹ ਵਰਤ ਲਿਆ ਵੀ ਇਹ ਸਾਡੇ 'ਚ ਇਨਫੈਕਟ ਇਹ ਦੂਜਿਆਂ ਦੇ ਉਲਟ ਤੇ ਸਾਡਿਆਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਪਾੜਾ ਪਾਉਣ ਦੀ ਜਿਹੜੀ ਕੋਸ਼ਿਸ਼ ਆ
ਉਹ ਨਾਲ ਦੇ ਨਾਲ ਜਿਹੜੀ ਕਰ ਰਹੇ ਆ। ਸੋ ਪਰ ਇਹ ਆ ਵੀ ਇਦਾਂ ਦੇ ਜਿਹੜੇ ਨਕਾਰੇ ਹੋਏ ਲੋਕ ਨੇ, ਕਲਟ ਲੀਡਰਸ ਨੇ, ਉਹਨਾਂ ਦਾ ਕੀ ਇਵੈਂਚੁਅਲੀ ਖਾਮਿਆਜ਼ਾ ਹੁੰਦਾ, ਕੀ ਉਹਨਾਂ ਨੂੰ ਖਾਮਿਆਜ਼ੇ ਭੁਗਤਣੇ ਪੈਂਦੇ ਆ, ਉਹਨਾਂ ਦਾ ਭਵਿੱਖ ਤੈਅ ਹੀ ਆ। ਵੀ ਇਹਨਾਂ ਦਾ ਕੰਮ ਹੁੰਦਾ ਵੀ ਥੋੜੇ ਚਿਰ ਆਪਣੀ ਰੋਟੀ ਜਿਹੜੀ ਉਹ ਸੇਕਦੇ ਆ, ਕਿਉਂਕਿ ਇਸ ਟਾਈਮ ਮਾਹੌਲ ਐਂਟੀ ਇਮੀਗ੍ਰੈਂਟ ਵੇਵ ਦਾ ਜਿਹੜਾ ਉਹ ਚੱਲ ਰਿਹਾ ਆ, ਉਹਦੇ ਜਿਹੜਾ ਉਹ ਕਰਕੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਇੱਕ ਨਾ ਆਸਟ੍ਰੇਲੀਆ ਤੋਂ ਚੱਲਦਾ ਹੈ, ਆਸਟ੍ਰੇਲੀਅਨ ਹਿੰਦੂ ਮੀਡੀਆ ਕਰਕੇ, ਉਹਨਾਂ ਨੇ ਵੀ ਬਹੁਤ ਜਿਹੜਾ ਉਲਟ ਪ੍ਰਚਾਰ ਕੀਤਾ। ਕਹਿੰਦੇ ਵੀ ਫੋਰਨ ਤੇ ਟੈਰਰਿਸਟ ਫਲੈਗ ਜਿਹੜੇ ਆ ਉਹ ਫੈਲਾ ਕੇ, ਮਤਲਬ ਜਿਹੜੇ ਨਿਸ਼ਾਨ ਸਾਹਿਬ ਨੂੰ ਉਹ ਝੰਡਿਆਂ ਨੂੰ ਤੇ ਤਲਵਾਰਾਂ ਕਹਿੰਦੇ ਤੇ ਡੈਗਰ ਲੈ ਕੇ ਕਹਿੰਦੇ ਜੀ ਘੁੰਮ ਰਹੇ ਸੀਗੇ, ਤੇ ਡੈਸਟਨੀ ਚਰਚ ਵਾਲਿਆਂ ਨੇ ਉਸ ਨਗਰ ਕੀਰਤਨ ਨੂੰ ਮਾਨੂਰੇਵਾ ਦੇ ਵਿੱਚ ਜਿਹੜਾ ਉਹ ਸਟਾਪ ਕਰ ਦਿੱਤਾ। ਸੋ ਕੀਪ ਨਿਊਜ਼ੀਲੈਂਡ, ਤੇ ਫਿਰ ਤਾਂ ਤੁਹਾਨੂੰ ਵੀ ਉੱਥੋਂ ਨਿਕਲਣਾ ਪੈਣਾ, ਵੀ ਉੱਥੇ ਤਾਂ ਰਹਿੰਦੇ ਮੂਲ ਨਿਵਾਸੀ ਸੀਗੇ, ਇਹ ਵਾਲੇ ਲੋਕ ਸੀਗੇ, ਤੁਸੀਂ ਕਿਹੜੇ ਮੁਲਕਾਂ ਦੇ ਵਿੱਚ ਜਾਓਗੇ। ਇੰਗਲੈਂਡ ਦੇ ਵਿੱਚ ਤੇ ਯੂਰਪ 'ਚ ਤਾਂ ਇੰਨੇ ਫਿੱਟ ਨਹੀਂ ਹੋਣੇ ਗੋਰੇ, ਜਿੰਨੇ ਸਾਰੇ ਪਾਸੇ ਦੁਨੀਆ ਦੇ ਵਿੱਚ ਜਾ ਕੇ ਜਿਹੜੇ ਉਹ ਬੈਠੇ ਆ, ਫੈਲੇ ਆ। ਸੋ ਉਹੀ ਗੱਲ ਆ ਹਰਜੋਤ ਸਿੰਘ ਜੀ, ਜਿਹੜਾ ਤਾਂ 200 ਸਾਲ ਪਹਿਲੋਂ ਆਇਆ ਉਹ ਇਮੀਗ੍ਰੈਂਟ ਨਹੀਂ ਆ, ਤੇ ਜਿਹੜਾ 2 ਸਾਲ ਪਹਿਲੋਂ ਆਇਆ ਉਹ ਇਮੀਗ੍ਰੈਂਟ ਆ। ਇਹ ਹੁਣ ਕਿੱਦਾਂ ਦਾ ਇੱਕ ਤਰਾਜੂ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਉਹ ਤੋਲਿਆ ਜਾ ਰਿਹਾ ਆ। ਇਹ ਗੱਲ ਕਿਸੇ ਨੂੰ ਵੀ ਜਿਹੜੀ ਉਹ ਹਜਮ ਜਿਹੜੀ ਉਹ ਨਹੀਂ ਹੋ ਰਹੀ। ਹਾਂ, ਮਾੜੇ ਲੋਕ ਕਿਸੇ ਪਾਸੇ ਨਾ ਆਉਣ, ਇਹ ਆਪਾਂ ਹਰ ਇੱਕ ਜਾਣਾ ਹੀ ਜਿਹੜਾ ਉਹ ਚਾਹੁੰਦਾ ਹੈ, ਤੇ ਜਾਂ ਉਹਨਾਂ ਦੇ ਉੱਤੇ ਨੱਥ ਪਵੇ, ਇਹ ਚੀਜ਼ ਜਿਹੜੀ ਉਹ ਜ਼ਰੂਰੀ ਸਾਰੇ ਜਣੇ ਦੇਖਦੇ ਹੁੰਦੇ ਆ। ਪਰ ਤੁਸੀਂ ਕਹੋ ਵੀ ਕੋਈ ਵੀ ਕਿਤੇ ਵੀ ਆ ਨਹੀਂ ਸਕਦਾ, ਜਾ ਨਹੀਂ ਸਕਦਾ, ਕੋਈ ਜਾਵੇ ਨਾ ਕੋਈ ਆਵੇ ਨਾ, ਫਿਰ ਉਹ ਮਾੜੀ ਗੱਲ ਜਿਹੜੀ ਉਹ ਬਣ ਜਾਂਦੀ ਹੈ। ਜੀ ਜੀ ਬਿਲਕੁਲ, ਇਸ ਸੰਬੰਧ ਦੇ ਵਿੱਚ ਅੱਜ ਸਪੈਸ਼ਲ ਟਾਕ ਸ਼ੋ ਹੋਣਾ ਜੋ ਨਿਊਜ਼ੀਲੈਂਡ 'ਚ ਵਾਪਰਿਆ, ਕਿਸ ਤਰ੍ਹਾਂ ਉਹਨੂੰ ਜਿਹੜਾ ਵਧਾ ਚੜਾ ਕੇ ਭਾਰਤ ਦਾ ਮੀਡੀਆ ਕਰ ਰਿਹਾ ਹੈਗਾ, ਕਿਸ ਜੀ ਤਰ੍ਹਾਂ ਕਈ ਜਿਹੜੇ ਆਪਣੇ ਵਿੱਚ ਸਪੋਲੀਏ ਆ ਉਹ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਕਿੱਦਾਂ ਨਗਰ ਕੀਰਤਨਾਂ ਨੂੰ ਬਦਨਾਮ ਕਰੀਏ। ਸੋ 4 ਵਜੇ ਜ਼ਰੂਰ ਸੁਣਿਓ।